ਇੱਕ ਉਹ ਮੁਲਕ ਆ ਜਿੱਥੇ ਤੁਹਾਡੇ ਇੱਕ ਕੌਮ ਦੇ ਲਈ, ਧਰਮ ਦੇ ਲਈ ਤੁਹਾਨੂੰ ਜਿਹੜਾ ਉਹ ਇੱਕ ਮਹੀਨਾ ਜਿਹੜਾ ਐਪਰੀਸ਼ੀਏਟ ਕੀਤਾ ਜਾ ਰਿਹਾ ਆ, ਪ੍ਰੋਕਲੇਮੇਸ਼ਨ ਕੀਤੀਆਂ ਜਾ ਰਹੀਆਂ ਆ, ਮਤੇ ਜਿਹੜੇ ਉਹ ਪਾਸ ਕੀਤੇ ਜਾ ਰਹੇ ਆ, ਵਿਸ਼ੇਸ਼ ਧੰਨਵਾਦ ਜਿਹੜਾ ਆ ਸਿੱਖ ਅਮਰੀਕਨਸ ਦਾ ਕੀਤਾ ਜਾ ਰਿਹਾ ਆ। ਤੇ ਇੱਕ ਆਪਾਂ ਉਸ ਮੁਲਕ ਦੀ ਗੱਲ ਕਰਦੇ ਹਾਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੁਆਰਾ ਚਲਾਇਆ ਜਾ ਰਿਹਾ ਜਿਹੜਾ YouTube ਚੈਨਲ ਆ, ਉਸ ਨੂੰ ਹੀ ਬੰਦ ਕਰ ਦਿੱਤਾ। ਕਿਉਂ ਬੰਦ ਕਰ ਦਿੱਤਾ? ਕਿਉਂਕਿ ਉਸ ਚੈਨਲ ਤੋਂ ਇਤਿਹਾਸ ਜਿਹੜਾ ਆ ਉਹ ਸੁਣਾਇਆ ਗਿਆ। ਸਭ ਨੂੰ ਹੀ ਪਤਾ ਜੋ ਨਵੰਬਰ 1984 ਦੇ ਵਿੱਚ ਘਟਨਾਕ੍ਰਮ ਵਾਪਰਿਆ, ਜੋ ਸਿੱਖਾਂ ਦਾ ਕਤਲੇਆਮ ਹੋਇਆ, ਜਦ ਉਸ ਦੇ ਬਾਰੇ ਚਰਚਾ ਜਿਹੜੀ ਉਹ ਕਰਦੇ ਆ ਤਾਂ ਉਹ ਬੰਦ ਕਰ ਦਿੱਤਾ ਗਿਆ ਆ। ਸਾਡੇ ਨਾਲ ਵੀ ਇਹਨਾਂ ਕਾਰਨਾਂ ਕਰਕੇ ਜਿਹੜਾ ਸਾਡਾ ਚੈਨਲ ਆ ਉਹ ਆਲਰੇਡੀ ਭਾਰਤ ਨੇ ਜਿਹੜਾ ਉਹ ਬੰਦ ਕੀਤਾ ਸੀਗਾ। ਪਰ ਇਸ ਤੋਂ ਵੱਡਾ ਗੁਲਾਮੀ ਦਾ ਸਬੂਤ ਹੋਰ ਕੀ ਹੋਊਗਾ ਵੀ ਸਿੱਖਾਂ ਦੀ ਸਰਮੌਰ ਸੰਸਥਾ ਉਹਨਾਂ ਦੇ ਦੁਆਰਾ ਦਰਬਾਰ ਸਾਹਿਬ ਤੋਂ, ਮੰਜੀ ਸਾਹਿਬ ਤੋਂ ਜਿੱਥੋਂ ਕੀਰਤਨ ਆਉਂਦਾ ਆ, ਕਥਾ ਕੀਰਤਨ ਜਿਹੜੀ ਚੱਲਦੀ ਆ, ਇਤਿਹਾਸ ਸੁਣਾਉਣ ਦੇ ਖਾਤਰ ਕਰਕੇ 19 ਨਵੰਬਰ 2025 ਨੂੰ ਉਹਨਾਂ ਨੇ YouTube ਚੈਨਲ ਹੀ ਜਿਹੜਾ ਗੁਰਬਾਣੀ ਦਾ ਉਹ ਉਹਨਾਂ ਨੇ ਬੰਦ ਕਰ ਦਿੱਤਾ। ਸੋ ਹੁਣ ਬਿਲਕੁਲ ਜੀ ਹਰਜੋਤ ਸਿੰਘ ਜੀ। ਸੋ ਰਾਜਕਵੀ ਸਿੰਘ, ਇਹ 31 ਅਕਤੂਬਰ ਦੀ ਗੱਲ ਆ। 31 ਅਕਤੂਬਰ ਨੂੰ ਆਫ ਕੋਰਸ ਜਿਹੜੀ ਕਥਾ ਕੀਤੀ ਗਈ ਸੀ ਉਹ ਰਿਪੋਰਟ ਕੀਤੀ ਗਈ ਆ, ਤੇ ਆਪਣੇ ਜਿਹੜੇ ਕਈ ਗੁਲਾਮ ਸਿੱਖ ਆ ਹਜੇ ਵੀ ਕਹਿ ਰਹੇ ਨਹੀਂ ਜੀ ਦੇਖੋ ਇਹ ਭਾਰਤ ਸਰਕਾਰ ਦਾ ਹੱਥ ਨਹੀਂ, ਇਹ ਤਾਂ YouTube ਚੈਨਲ ਦਾ। ਉਹ ਬਈ ਉਹ ਰਿਪੋਰਟ ਤਾਂ ਉਹੀ ਕਰਦੇ ਆ। ਪੰਜਾਬੀ ਰੇਡੀਓ USA ਦਾ ਚੈਨਲ ਜਦੋਂ ਸਾਡਾ ਪਹਿਲਾਂ ਬੰਦ ਕੀਤਾ ਗਿਆ ਇੰਡੀਆ ਦੀ ਸਰਕਾਰ ਵੱਲੋਂ, ਫਿਰ ਮਨੀਟਾਈਜੇਸ਼ਨ ਬੰਦ ਕੀਤੀ ਗਈ। ਕਿਉਂ ਕੀਤੀ ਗਈ? ਕਿਉਂਕਿ ਰਿਪੋਰਟ ਕੀਤਾ ਗਿਆ ਵੀ ਇਹਨਾਂ ਨੇ 2020 ਵਾਲਿਆਂ ਦਾ 3 ਦਿਨ ਲਗਾਤਾਰ ਪ੍ਰਚਾਰ ਕੀਤਾ, ਉਹਨਾਂ ਦੇ ਸ਼ੋਅ ਕੀਤੇ। ਉਹ ਤੋਂ ਬਾਅਦ ਭਾਈ ਅਮਰੀਕ ਸਿੰਘ ਚੰਡੀਗੜ੍ਹ ਉਹਨਾਂ ਦੀ ਕਥਾ ਸੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਦੀ, ਕਿਸ ਤਰ੍ਹਾਂ ਇੰਦਰਾ ਗਾਂਧੀ ਦੇ ਸੋਧੇ ਨੇ ਬਦਲਾ ਲਿਆ। ਉਹ ਕਥਾ ਨੂੰ ਲੈ ਕੇ ਜਿਹੜੀ ਆ ਉਹ ਚੈਨਲ ਜਿਹੜਾ ਸਾਡਾ ਮਨੀਟਾਈਜੇਸ਼ਨ ਉਹਦੀ ਬੰਦ ਕਰਾਈ ਗਈ। ਤੇ ਜਦੋਂ ਅਸੀਂ YouTube ਚੈਨਲ ਵਾਲਿਆਂ ਨਾਲ ਕਾਫੀ ਫਾਈਟ ਕੀਤੀ, ਉਹਨੇ ਕਿਹਾ ਵੀ ਸਾਡੇ ਹੀ EMPLOYEEਆਂ ਨੇ ਦੱਸਿਆ ਵੀ ਤੁਸੀਂ ਆਹ ਚੀਜ਼ ਜਿਹੜੀ ਫੈਲਾ ਰਹੇ ਹੈਗੇ ਆ। ਸੋ ਉਹ ਕਿੱਥੇ ਦੇ ਆ ਉਹ ਜਿਹੜੇ EMPLOYEE ਉਹਨਾਂ ਦੇ, ਉਹ ਭਾਰਤੀ ਮੂਲ ਦੇ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ। ਸੋ ਹੁਣ SGPC ਦਾ ਚੈਨਲ ਹੁਣ ਸਮਾਂ 350 ਸਾਲਾ ਜਿਹੜਾ ਸ਼ਹੀਦੀ ਦਿਵਸ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ, ਉਹਦੇ ਸੰਬੰਧ ਦੇ ਵਿੱਚ ਸਾਰੇ ਗੁਰਮਤਿ ਸਮਾਗਮ ਹੋਣੇ ਸੀ, ਉਹ ਚੈਨਲ ਦੇ ਉੱਤੇ ਦਿਖਾਣੇ ਜਾਣੇ ਸੀ। ਉਹ ਹੁਣ ਚੈਨਲ ਜਿਹੜਾ ਆ ਹਫਤੇ ਦੇ ਲਈ ਉਹਨੇ ਉਹਦੇ ਉੱਤੇ ਬਿਲਕੁਲ ਮੌਕੇ ਤੇ ਆ ਕੇ ਮੌਕੇ ਦੇ ਉੱਤੇ ਜਿਹੜਾ ਉਹ ਆ ਕੇ ਕੀਤਾ। ਇਹ ਹਮੇਸ਼ਾ ਹੀ ਨਾ ਇਹ ਜਿਹੜੀ ਗੁਲਾਮ ਸੋਚ ਵਾਲੇ ਉਹਨਾਂ ਨੇ ਤਾਂ ਕਹਿਣਾ ਵੀ YouTube ਨੇ ਕੀਤਾ। YouTube ਨੇ ਜਿਹੜਾ ਇਹ ਜਿਹੜੀਆਂ ਚੀਜ਼ਾਂ ਕੀਤੀਆਂ ਉਹਨਾਂ ਨੇ ਇਹੀ ਸਰਕਾਰ ਦੀ ਜਿਹੜੀ IT ਉਹਨਾਂ ਦੀ ਇੱਕ ਹੈਗੀ ਆ ਮਹਿਕਮਾ ਆ ਨਾ, ਉਹਦੀ ਜਿਹੜੇ ਕਹੇ ਦੇ ਉੱਤੇ ਉਹਨਾਂ ਦੀ ਜਿਹੜੀ ਮੰਤਰਾਲੇ ਜਿਹਨੂੰ ਕਹਿੰਦੇ ਆ ਵੀ ਉਹਨਾਂ ਦੇ ਮੰਤਰੀ ਆ, ਉਹਨਾਂ ਦੇ ਆਫਿਸ ਦੇ ਵਿੱਚੋਂ ਜਦੋਂ ਚਿੱਠੀ ਉਹਨਾਂ ਨੂੰ ਜਾਂਦੀ ਹੈ, ਈਮੇਲ ਜਾਂਦੀ ਹੈ, ਤੇ ਉਸ ਤੋਂ ਬਾਅਦ ਦੇ ਵਿੱਚ ਮੁਅੱਤਲ ਜਿਹੜਾ ਉਹ ਕਿੱਤਾ ਜਿਹੜਾ ਹੋ ਜਾਂਦਾ ਆ। 1 ਵੀਕ ਦੇ ਲਈ ਉਹਨਾਂ ਨੇ ਇਸ ਨੂੰ ਮੁਅੱਤਲ ਹੁਣ ਕਰ ਦਿੱਤਾ। ਹੁਣ ਉਹਨਾਂ ਨੇ ਖੜੇ ਪੈਰ ਨਵਾਂ ਜਿਹੜਾ ਅਫੀਸ਼ੀਅਲ SGPC ਕਰਕੇ ਨਵਾਂ ਜਿਹੜਾ ਉਹ ਚੈਨਲ ਬਣਾਇਆ, ਲੋਕਾਂ ਨੂੰ ਕਹਿ ਰਿਹਾ ਵੀ ਉਹ ਉੱਥੇ ਕਰੋ। ਪਰ ਇਹ ਤਾਂ ਸ਼ਰੇਆਮ ਹੀ ਜਿਹੜੀ ਧਾਰਮਿਕ ਆਜ਼ਾਦੀ ਦੇ ਉੱਤੇ ਕਿਸੇ ਦੀ ਵੀ ਜਿਹੜੀ ਆ ਫਰੀਡਮ ਆਫ ਸਪੀਚ ਦੇ ਉੱਤੇ ਸਿੱਧਾ ਜਿਹੜਾ ਉਹ ਘਾਣ ਆ। ਹੁਣ ਤੁਸੀਂ ਆਪ ਅੰਦਾਜ਼ਾ ਜਿਹੜਾ ਉਹ ਲਾ ਲਓ ਵੀ ਕੀ ਉੱਥੇ ਜਿਹੜਾ ਉਹ ਚੱਲ ਰਿਹਾ ਹੈਗਾ। ਹੋਰ ਇਸ ਤੋਂ ਵੱਡੇ ਸਬੂਤ ਹੋਰ ਕੀ ਹੋਣਗੇ ਹਰਜੋਤ ਸਿੰਘ ਜੀ? ਇਸ ਤੋਂ ਵੱਡੇ ਸਬੂਤ ਕੀ ਹੋਣਗੇ? ਉਹਨਾਂ ਸਿੱਖਾਂ ਦੀ ਆ ਜਿਹੜੇ ਹਜੇ ਵੀ ਕਹਿ ਰਹੇ ਵੀ ਨਹੀਂ ਜੀ ਇਹ ਤਾਂ ਕਾਰਵਾਈ YouTube ਨਹੀਂ ਕੀਤੀ ਆ, ਸਰਕਾਰ ਦਾ ਕੋਈ ਲਿੰਕ ਨਹੀਂ। ਉਹ YouTube ਵਾਲਿਆਂ ਨੂੰ ਸੁਪਨਾ ਥੋੜਾ ਆਇਆ। YouTube ਨੂੰ ਜਦੋਂ ਤੁਸੀਂ ਕੰਪਲੇਨ ਕਰਦੇ ਆ ਬਾਰ-ਬਾਰ, ਜਦੋਂ ਐਡਾ ਉਹਨਾਂ ਦਾ ਕਿਸੇ ਨੂੰ ਜਦੋਂ ਰੋਕਣਾ ਹੋਵੇ ਤਾਂ ਉਹਨਾਂ ਦੇ ਸਰਕਾਰ ਦਾ ਆਪਣਾ ਇੱਕ ਮੰਤਰੀ ਜਿਹੜੇ ਹੈਗੇ ਆ ਉਹ ਕੰਮ ਕਰ ਰਹੇ ਆ, ਉਹਨਾਂ ਵੱਲੋਂ ਚਿੱਠੀਆਂ ਜਾਂਦੀਆਂ ਆ, ਉਹ ਸਾਨੂੰ ਵੀ ਈਮੇਲ ਆਉਂਦੀਆਂ ਹੁੰਦੀਆਂ ਨਾ ਵੀ ਆਹ ਦੇਖੋ ਜੀ ਤੁਹਾਡੇ ਖਿਲਾਫ ਆਹ ਮਹਿਕਮੇ ਨੇ ਜਿਹੜੀ ਉਹ ਚਿੱਠੀ ਲਿਖੀ ਆ, ਤੇ ਫਿਰ ਇਹਦੇ ਕਰਕੇ ਅਸੀਂ ਜਿਹੜਾ ਤੁਹਾਡਾ ਚੈਨਲ ਬੰਦ ਕਰਤਾ ਹੈ ਉੱਥੇ। ਨਾਲੇ ਉਹ ਤਾਂ ਹਿਸਟਰੀ ਦੱਸ ਰਿਹਾ ਵੀ ਇੰਦਰਾ ਗਾਂਧੀ ਨੇ ਹਮਲਾ ਕਰਾਇਆ, ਭਾਰਤ ਦੀ ਸਰਕਾਰ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਬਾਅਦ ਦੇ ਵਿੱਚ ਸਿੱਖਾਂ ਨੇ ਉਹ ਬਦਲਾ ਜਿਹੜਾ ਲਿਆ। ਸੋ ਉਹੀ ਹਿਸਟਰੀ ਉਹ ਸੁਣਾ ਰਿਹਾ ਸੀ। ਇਹ ਤਾਂ ਹਿਸਟਰੀ ਇਹ ਤਾਂ ਰਹਿਣੀ ਅੱਜ ਤੋਂ, ਚਾਹੇ 100 ਸਾਲ ਹੋਵੇ 150 ਸਾਲ। ਤੇ ਇਕੱਲਾ ਇਹ ਨਹੀਂ, ਮੱਸਾ ਰੰਗੜ ਕਿੰਨਿਆਂ ਨੇ ਵੀ ਦਰਬਾਰ ਸਾਹਿਬ ਤੇ ਹਮਲਾ ਕੀਤਾ, ਉਹਨਾਂ ਦਾ ਬਦਲਾ ਲਿਆ ਗਿਆ। ਸੋ ਇਹ ਜਿਹੜਾ ਇਹ ਉਹਨਾਂ ਸਿੱਖਾਂ ਦੀ ਵੀ ਗੁਲਾਮੀ ਸੋਚ ਆ ਜਿਹੜੇ ਕਹਿੰਦੇ ਨਹੀਂ ਜੀ ਇੰਡੀਆ ਸਰਕਾਰ ਦਾ ਕੋਈ ਹੱਥ ਨਹੀਂ, ਇਹ ਤਾਂ YouTube ਚੈਨਲ ਦਾ ਹੈ। ਉਦਾਂ ਤੁਸੀਂ ਦੇਖ ਲਓ ਵੀ ਉਹ ਕਹਿੰਦੇ ਵੀ ਉਹ ਤਾਂ ਕਾਂਗਰਸੀ ਸੀਗੇ ਜੀ ਤੇ ਏਦਾਂ ਆ ਤੇ ਓਦਾਂ ਆ। ਹੁਣ ਤਾਂ ਭਾਜਪਾ ਦੀ ਸਰਕਾਰ ਆ ਨਾ। ਹੁਣ ਉਹਦੇ ਵਿੱਚ ਜਦੋਂ ਸਟੇਟ ਨੰਗਿਆ ਹੁੰਦੀ ਆ ਨਾ, ਉਹ ਉਹਨਾਂ ਨੂੰ ਪੀੜ ਹੁੰਦੀ। ਡਸ ਨਾਟ ਮੈਟਰ ਉਸ ਕੁਰਸੀ ਦੇ ਉੱਤੇ ਕੌਣ ਬੈਠਾ ਆ, ਉਹ ਜਿਹੜੀ ਸਟੇਟ ਦੇ ਨਾਲ ਆ ਨਾ, ਉਹ ਉਸੇ ਨੂੰ ਹੀ ਰੌਲਾ ਆ, ਉਹੀ ਰੌਲਾ ਆ। ਉਹੀ ਕਰਕੇ ਜਿਹੜਾ ਇਹ ਸਾਰਾ ਕੁਛ ਜਿਹੜਾ ਹਰਜੋਤ ਸਿੰਘ ਜੀ ਇਹ ਕਿੱਤਾ ਜਿਹੜਾ ਉਹ ਜਾ ਰਿਹਾ ਹੈਗਾ। ਸੋ ਜਿੱਦਾਂ ਆਪਾਂ ਦੱਸ ਰਹੇ ਸੀ, ਇੱਕ ਉਹ ਮੁਲਕ ਆ ਜਿੱਥੇ ਤੁਹਾਨੂੰ ਜਿਹੜਾ ਆ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮਤੇ ਪਾ ਕੇ ਆ ਸਿੱਖਾਂ ਨੂੰ, ਸਿੱਖ ਅਮਰੀਕਨ ਨੂੰ ਐਪਰੀਸ਼ੀਏਟ ਕੀਤਾ ਜਾ ਰਿਹਾ।
ਤੇ ਇੱਕ ਉਹ ਮੁਲਕ ਜਿਹਨੂੰ ਹੁਣ ਸਾਡਾ ਜਨਮ ਉਸ ਦੇਸ਼ ਪੰਜਾਬ ਦੇ ਵਿੱਚ ਹੋਇਆ ਹੈ, ਆਪਣਾ ਉਹਦੇ ਨਾਲ ਜੜ੍ਹਾਂ ਜਿਹੜੀਆਂ ਹਮੇਸ਼ਾ ਜੁੜੀਆਂ ਰਹਿਣੀਆਂ। ਜਿਸ ਮੁਲਕ ਦੇ ਲਈ ਸਿੱਖਾਂ ਨੇ ਜਿਹੜੀਆਂ ਉਹ ਉਸ ਨੂੰ ਆਜ਼ਾਦ ਕਰਾਉਣ ਦੇ ਲਈ 90% ਤੋਂ ਵੱਧ ਜਿਹੜੀਆਂ ਕੁਰਬਾਨੀਆਂ ਕਰ ਦਿੱਤੀਆਂ, ਸ਼ਹਾਦਤਾਂ ਜਿਹੜੀਆਂ ਉਹ ਪਾ ਲਈਆਂ, ਤੇ ਉਹ ਇਹਨਾਂ ਦੇ ਨਾਲ ਆਹ ਵਤੀਰਾ ਕਰ ਰਿਹਾ ਆ। ਦਰਬਾਰ ਸਾਹਿਬ ਤੋਂ ਆ ਰਹੀ ਗੁਰਬਾਣੀ ਵਾਲੇ ਕੀਰਤਨ ਵਾਲੇ ਨੂੰ, ਉਸ ਨੂੰ ਹੀ ਉਹਨਾਂ ਨੇ ਬੰਦ ਜਿਹੜਾ ਉਹ ਕਰ ਦਿੱਤਾ। ਅੱਧੇ ਲੋਕ ਤਾਂ ਹਰਜੋਤ ਸਿੰਘ ਜੀ ਜਿਹੜੇ ਯੂਟਿਊਬਾਂ ਤੇ ਦੇਖਦੇ ਆ, ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਕਿੰਨੇ ਉਹਨਾਂ ਦੇ ਵਿੱਚ ਬਜ਼ੁਰਗ ਆ, ਕਿੰਨੇ ਉਹ ਉਹਨਾਂ ਨੇ ਵਿਚਾਰਿਆਂ ਨੇ ਸੈੱਟ ਕੀਤਾ ਹੁੰਦਾ, ਉਸ ਤੋਂ ਬਾਅਦ 'ਚ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਵੀ ਹੋ ਇੱਥੇ ਕੀ ਜਿਹੜਾ ਹੋ ਰਿਹਾ ਆ। ਸੋ ਉਹਨਾਂ ਨੇ ਨਵਾਂ ਚੈਨਲ ਤਾਂ ਬਣਾ ਲਿਆ, ਪਰ ਹੁਣ ਕਿੰਨਿਆਂ ਕੁ ਤੱਕ ਜਿਹੜੀ ਉਸਦੀ ਪਹੁੰਚ ਹੋਊਗੀ, ਕਿੱਦਾਂ ਜਿਹੜਾ ਉਹ ਹੋਊਗਾ। ਤੇ ਐਨ ਮੌਕੇ ਦੇ ਉੱਤੇ ਜਦੋਂ 350 ਸਾਲਾ ਜਿਹੜਾ ਆ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਜਿਹੜਾ ਸਮਾਗਮ ਨੇ, ਸ਼ਹੀਦੀ ਗੁਰਪੁਰਬ ਨੇ, ਉਹ ਉਹਨਾਂ ਬਾਰੇ ਦੱਸਿਆ ਜਾਣਾ ਸੀ, ਉਹ ਮਨਾਏ ਜਾਣੇ ਸੀਗੇ ਬੜੀ ਸ਼ਰਧਾ ਭਾਵਨਾ ਨਾਲ। ਤੇ ਉਸ ਤੋਂ ਪਹਿਲਾਂ ਇਹਨਾਂ ਨੇ ਹਰਜੋਤ ਸਿੰਘ ਜੀ ਬੰਦ ਕਰ ਦਿੱਤਾ ਆ। 25 ਤਰੀਕ ਆਉਣ ਵਾਲੀ ਹੋਈ ਆ, ਉੱਦਾਂ 25 ਤਰੀਕ ਨੂੰ ਜਿਹੜਾ ਮੇਨ ਸਮਾਗਮ ਜਿਹੜੇ ਉਹ ਹੈਗੇ ਆ, ਤੇ ਐਨ ਉਸ ਮੌਕੇ ਤੇ ਉੱਤੇ ਉਹਨਾਂ ਨੇ ਉਹ ਕੀਤਾ। ਉਹਨਾਂ ਨੂੰ ਇਹ ਵੀ ਪਤਾ ਹੈ ਨਾ ਵੀ ਜਿਹੜਾ ਗੁਰੂ ਤੇਗ ਬਹਾਦਰ ਜੀ ਨੇ ਜਿਹੜੀ ਸ਼ਹਾਦਤ ਦਿੱਤੀ ਆ, ਉਸ ਹਿੰਦੂ ਧਰਮ ਨੂੰ ਬਚਾਉਣ ਦੀ ਖਾਤਰ, ਜਦੋਂ ਕਸ਼ਮੀਰ ਤੋਂ ਆਏ ਸੀਗੇ ਉਹ ਸਾਰੇ ਜਾਣੇ ਫਰਿਆਦ ਜਿਹੜੇ ਉਹ ਲੈ ਕੇ, ਤਾਂ ਉਹ ਚੀਜ਼ਾਂ ਕਹਿੰਦੇ ਵੀ ਸ਼ਾਇਦ ਉਸ ਦੇ ਵਿੱਚ ਵੀ ਇਹ ਰਲਗਾਡੀ ਕਰਨਾ ਚਾਹੁੰਦੇ ਆ ਨਾ। ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਇਤਿਹਾਸ ਤੋਂ ਇਹ ਸੁਰਖਰੂ ਹੋ ਕੇ ਕਰਵਾਉਣਾ ਚਾਹੁੰਦੇ ਆ, ਇਸੇ ਲਈ ਇਹਨਾਂ ਨੂੰ ਇਹ ਚੀਜ਼ਾਂ ਜਿਹੜੀਆਂ ਉਹ ਪਚਦੀਆਂ ਨਹੀਂ ਆ। ਸੋ ਜਿਹੜਾ ਬਾਲ ਵੀਰ ਦਿਵਸ ਤੇ ਹੋਰ ਸਾਰੀਆਂ ਚੀਜ਼ਾਂ, ਪਿੱਛੇ ਕਾਰਨ ਇਹੀ ਆ ਵੀ ਗੁਰੂਆਂ ਨੂੰ ਇਹਨਾਂ ਨੇ ਰਾਸ਼ਟਰਵਾਦ ਦੇ ਜਿਹੜੇ ਆ ਉਹ ਪਹਿਰਾਵੇ ਜਿਹੜੇ ਉਹ ਪਾਉਣ ਦੀ ਇਹਨਾਂ ਦੀ ਕੋਸ਼ਿਸ਼ ਹੈਗੀ ਆ। ਪਰ ਸਿੱਖਾਂ ਨੂੰ ਇਹ ਸਾਰੀਆਂ ਜਿਹੜੀਆਂ ਸੂਖਮ ਚਾਲਾਂ ਤੋਂ ਜਿਹੜਾ ਆ ਉਹ ਬਚ ਕੇ ਚੱਲਣ ਦੀ ਜ਼ਰੂਰਤ ਹੈਗੀ ਆ। ਤੇ ਆਹ ਚੀਜ਼ਾਂ ਕਲੀਅਰ ਕਰਦੀਆਂ ਆ ਵੀ ਉੱਥੇ ਕੀ ਮਾਨਸਿਕਤਾ ਉੱਥੋਂ ਦੀ ਸਰਕਾਰ ਦੀ ਸਿੱਖਾਂ ਦੇ ਪ੍ਰਤੀ ਜਿਹੜੀ ਉਹ ਚੱਲ ਰਹੀ ਹੈਗੀ ਆ। ਤਾਂ ਹੀ ਲੋਕ ਦੇ ਵਿੱਚ ਜਿਹੜੀ ਉਹ ਬਿਗਾਨਗੀ ਦੀ ਭਾਵਨਾ, ਵੱਖਰੇ ਮੁਲਕ ਦੀ ਜਿਹੜੀ ਭਾਵਨਾ ਆ, ਤਾਂ ਹੀ ਪ੍ਰਬਲ ਦਿਨ ਬ ਦਿਨ ਜਿਹੜੀ ਉਹ ਹੋ ਰਹੀ ਹੈਗੀ।